ਮਾਵਾ ਤੂੰ ਮੈਂ ਕਿਹਾ ਇਹਨੂੰ ਹੀ ਘਰ ਰੱਖ ਲੋ, ਹੋਰ ਜਾਨਵਰ ਰੱਖਣ ਤੋਂ ਬਿਹਤਰ ਹੈ। ਮਾਸ਼ਾਅੱਲਾ ਅੱਜ ਬੈਂਕ ਕੋ ਰੇਟਾ ਥੋੜਾ ਲੱਗਦਾ, ਬੰਦ ਬੈਂਕ ਦਾ ਮੈਨੇਜਰ ਹੁੰਦਾ। ਇਹ ਵੀ ਬੈਂਕ ਚ ਚੈੱਕ ਦੀ ਸ਼ਰਟ ਜਮਾ ਕਰਾਉਣ ਚਲਾ ਗਿਆ। ਇਹ ਜਾਲੀ 5000 ਦਾ ਨੋਟ ਜਾ ਕੇ ਕਹਿੰਦਾ ਜਮਾ ਕਰ ਲੋ, ਕਿਤੇ ਤੇ ਜਾਲੀ ਆ, ਕਹਿੰਦਾ ਤੁਸੀਂ ਮੇਰੇ ਅਕਾਊਂਟ 'ਚ ਹੀ ਕਰਨਾ। ਪਰ ਮਾਸ਼ਾਅੱਲਾ ਸਲੀਮ ਭਾਈ ਦੀ ਸਿਹਤ ਵੇਖੋ, ਇਹੋ ਜਿਹਾ ਬੰਦਾ ਬੈਂਕ ਚ ਜਾਵੇ ਤੇ ਇਹੋ ਜਿਹਾ ਮੈਨੇਜਰ ਚੂਹਾ ਹੁੰਦਾ। ਬਾਅਦ ਚੋਂ ਰੋ ਰਿਹਾ ਨਾ ਕੀ ਹੋਇਆ, ਮੇਰੇ ਮੈਨੇਜਰ ਨੂੰ ਬਿੱਲੀ ਲੱਗ ਗਈ। ਇਹੋ ਜਿਹੇ ਮੈਨੇਜਰ ਦੀ ਬੈਂਕ ਦੀ ਸਿਰਫ ਇਹ ਡਿਊਟੀ ਹੁੰਦੀ ਕਿ ਤੂੰ ਪਾਟੇ ਨੋਟਾਂ ਨੂੰ ਟੇਪ ਲਾਉਣੇ। ਬਹੁਤ ਸ਼ੁਕਰੀਆ ਜੀ, ਤੁਹਾਨੂੰ ਬਹੁਤ ਬਹੁਤ ਵਧਾਈਆਂ, ਮੁਬਾਰਕ ਜੀ। ਸਭ ਤੋਂ ਪਹਿਲੇ ਬੜੀ ਮੁਹੱਬਤ ਹੈ ਪੰਜਾਬੀ ਕਾਨਫਰੰਸ ਵਾਲਿਆਂ ਨੇ, ਜਿਹੜੇ ਸਾਂਝਾ ਦੇਸ਼ ਕਰਨ ਦੀ ਬੜੀ ਕੋਸ਼ਿਸ਼ ਕਰ ਰਹੇ ਹਨ ਤੇ ਸਾਡਾ ਵੀ ਇਹਦੇ ਵਿੱਚ ਬੜਾ ਸ਼ੌਕ ਹੈ ਕਿ ਅਸੀਂ ਸਾਰੇ ਭੈਣ ਭਰਾ ਮਿਲ ਕੇ ਇਕੱਠੇ ਰਹੀਏ। ਔਰ ਸਭ ਤੋਂ ਪਹਿਲੇ ਜਿਹੜੇ ਸਾਡੇ ਪ੍ਰਾਹੁਣੇ ਆਏ ਨੇ ਬੜੀ ਬੜੀ ਦੂਰੋਂ ਸਮੁੰਦਰ ਤੋਂ ਪਾਰ, ਜੀ ਜੀ, ਅਸੀਂ ਉਹਨਾਂ ਨੂੰ ਜੀ ਆਇਆਂ ਨੂੰ ਕਹਿੰਦੇ ਜੀ, ਵੈਲਕਮ ਜੀ। ਤੇ ਸਾਂਝ ਮੁਹੱਬਤਾਂ ਵਧਣੀਆਂ ਚਾਹੀਦੀਆਂ ਨੇ, ਇਹ ਜਿਹੜੀਆਂ ਦੂਰੀਆਂ ਪੈ ਗਈਆਂ ਨੇ ਖਤਮ ਹੋਣੀਆਂ ਚਾਹੀਦੀਆਂ, ਕਿਉਂਕਿ ਅਸੀਂ ਅੱਜ ਤੱਕ ਚੜ੍ਹਦੇ ਪੰਜਾਬ ਤੇ ਲਹਿੰਦੇ ਪੰਜਾਬ ਦੇ ਦੋਸਤ ਭੈਣ ਭਰਾ ਜਦੋਂ ਵੀ ਮਿਲੇ ਤੇ ਬੜੀ ਖੁਸ਼ੀ ਹੋਈ ਹੈ। ਉਹਨਾਂ ਨੇ ਵੀ ਬੜੀ ਮੁਹੱਬਤ ਦਾ ਇਜ਼ਹਾਰ ਕੀਤਾ, ਅਸੀਂ ਵੀ ਉਹਨਾਂ ਦੇ ਨਾਲ ਉਸੇ ਮੁਹੱਬਤ ਦਾ ਇਜ਼ਹਾਰ ਕੀਤਾ। ਤੇ ਮੈਂ ਇੱਕ ਥੋੜਾ ਜਿਹਾ ਗਾਣਾ ਜਿਹੜਾ ਉਹ ਚੜ੍ਹਦੇ ਲਹਿੰਦੇ ਪੰਜਾਬ ਦੀ ਮੁਹੱਬਤ ਦੇ ਬਾਰੇ ਲਿਖਿਆ ਤੇ ਰਿਕਾਰਡ ਕਰਨਾ ਹੈ, ਬਹੁਤ ਜਲਦ ਪੇਸ਼ ਹੋਏਗਾ। ਉਹਦਾ ਇੱਕ ਸ਼ੇਰ ਸਿਰ ਪੇਸ਼ ਕਰ ਰਿਹਾ ਜੀ ਕਿ ਜਦੋਂ ਵੱਜਦੀ ਏ ਕੰਨਾਂ ਨਾਲ ਮੇਰੇ ਉਹਦਾ ਮਿੱਠਾ ਰਸ ਘੋਲਦੀ, ਜਦੋਂ ਸੁਣਨਾ ਪੰਜਾਬੀ ਬੋਲੀ ਤੇ ਲੱਗੇ ਮੇਰੀ ਮਾਂ ਬੋਲਦੀ। ਬਹੁਤ ਵਧੀਆ। ਇਹ ਗਾਣੇ ਦੀ ਪਹਿਲੀ ਲਾਈਨ ਹੈ, ਦੁਬਾਰਾ ਇਨਸ਼ਾਅੱਲਾ ਬਹੁਤ ਅੱਛਾ ਤੁਹਾਡੇ ਸਾਹਮਣੇ ਪੇਸ਼ ਕੀਤਾ ਜਾਏਗਾ। ਜਦੋਂ ਵੱਜਦੀ ਏ ਕੰਨਾਂ ਨਾਲ ਮੇਰੇ ਤੇ ਮਿੱਠਾ ਮਿੱਠਾ ਰਸ ਘੋਲਦੀ, ਜਦੋਂ ਸੁਣਨਾ ਪੰਜਾਬੀ ਬੋਲੀ ਤੇ ਲੱਗੇ ਮੇਰੀ ਮਾਂ ਬੋਲਦੀ। ਠੀਕ ਹੈ। ਤੇ ਨਹੀਂ ਅੰਮਾ ਤੁਹਾਡੀ ਤੇ ਵੈਸੇ ਬੜਾ ਬੋਲਦੀ ਕਿ ਪੁੱਤਰ ਕੰਮ ਤੇ ਜਾ, ਤੇਰਾ ਪਿਓ ਜਾਂਦਾ, ਤੂੰ ਨਹੀਂ ਜਾਂਦਾ। ਆਹ ਜਦੋਂ ਬੋਲਣ ਦੇ ਇਹ ਮਾਂ ਬੋਲੀ ਨੂੰ ਜ਼ਿੰਦਾ ਰੱਖਣਾ ਚਾਹੀਦਾ। ਅਸੀਂ ਪੰਜਾਬੀ ਚ ਆਪਣੀ ਆਉਣ ਵਾਲੀਆਂ ਮਾਂ ਬੋਲੀ ਜ਼ਿੰਦਾ ਰੱਖ ਲਾਂਗੇ, ਤੂੰ ਖਾ ਪੀ ਕੇ ਆਪਣੇ ਆਪ ਨੂੰ ਜ਼ਿੰਦਾ ਰੱਖ। ਮੈਂ ਇੱਕ ਬੰਦੇ ਦਾ 50 ਦਾ ਖਾ ਗਿਆ, ਹੁਣ ਕਿੰਨਾ ਖਾ ਲਿਆ। ਅਸਲ ਦੇ ਵਿੱਚ ਨਾ ਜਦੋਂ ਸਾਡੀ ਮਾਂ ਹੀ ਮਰ ਗਈ ਤੇ ਫਿਰ ਕਿਸੇ ਨੇ ਰੋਟੀ ਵੀ ਨਹੀਂ ਪੁੱਛੀ। ਉਹ ਮਾਂ ਹੀ ਸੀ ਜਿਹੜੀ ਇਹੋ ਜਿਹੇ ਬੱਚੇ ਨੂੰ ਭੋਰੇ ਪਾ ਕੇ ਜਵਾਨ ਕਰ ਗਈ। ਹੋਰੇ ਪਾ ਕੇ ਜਾਂ ਹੋਰੇ ਪਾ ਕੇ। ਸਾਡੇ ਭਾਈ ਇੱਥੇ ਫੈਸਲਾਬਾਦ ਹੈ, ਫੈਸਲਾਬਾਦ ਲੈਲਪੁਰ ਤੇ ਪੰਜਾਬ ਚ ਜਿੰਨਾ ਉਧਰੋਂ ਆਇਆ, ਜਲੰਧਰ, ਹੁਸ਼ਿਆਰਪੁਰ, ਉੱਥੇ ਬੈਠਾ ਤੇ ਅਫਜ਼ਲ ਸਾਹਿਲ ਸਾਹਿਬ ਵੀ ਫੈਸਲਾਬਾਦ ਦੇ, ਮੈਂ ਉਖਾੜੇ ਤੋਂ ਆ। ਕਿਆ ਬਾਤ ਹੈ। ਇਹ ਲਾਹੌਰੀਏ ਨੇ ਪੱਕੇ ਸ਼ੁਕਰ, ਅਸੀਂ ਲਾਹੌਰੀਏ ਹੁੰਦੇ ਆ। ਸ਼ੁਕਰ। ਇਹ ਤੇ ਬਹੁਤ ਬੋਲੇ ਨੇ, ਤੇ 3 ਦਿਨ ਹੋ ਗਏ ਬੋਲੀ ਜਾਂਦੇ, ਇਹਨਾਂ ਦੀ ਜ਼ੁਬਾਨ ਨੂੰ ਖੱਲੀਆਂ ਪੈ ਗਈਆਂ। ਇਹ ਘਰ ਜਾ ਕੇ ਨਾ ਜ਼ੁਬਾਨ ਘੁੱਟਦੇ ਆ। ਅੱਛਾ, ਪੰਜਾਬੀ ਬੋਲਣ ਤੇ ਨਾਲ ਨਾ ਜ਼ੁਬਾਨ ਥੱਕਦੀ ਨਹੀਂ, ਬਾਕੀ ਉਹ ਜ਼ਿਆਦਾ ਫਰੈਸ਼ ਹੋ ਜਾਂਦੀ। ਹੁਣ ਵੇਖੋ ਨਾ, ਜਿਵੇਂ ਗੈਸ ਵਾਲੀ ਬੋਤਲ ਪੀ ਕੇ ਛੱਤ ਨਾਲ ਲੱਗ ਗਿਆ, ਲੱਗਾ ਕੀ ਹੈ, ਕਹਿੰਦਾ ਭੱਜ ਗੈਸ ਤੇ ਅੰਬ ਵਾਲੀ ਬੋਤਲ ਚ ਨਮਕ ਪਾ ਕੇ ਕਹਿੰਦਾ ਉਬੜਾ ਨਹੀਂ ਰਹੀ। ਉਹ ਕਹਿੰਦੇ ਐਸਾ ਨਾ ਬੋਬਲ ਦੀ ਅੰਬ ਵਾਲੀ ਨੂੰ ਚੁੱਪੇ ਅੰਬ ਛੁਪਣ ਦੇ। ਮੈਂ ਕਿ ਇਹ ਕੀ, ਕਹਿੰਦਾ ਉਹਨਾਂ ਨੇ ਸਹੀ ਨਹੀਂ ਚੁੱਪੇ। ਇਹ ਕੋਈ ਅੰਬ ਚੁੱਕਦਾ ਹੋਵੇ ਮਗਰ ਪਾ ਕੇ ਤੇ ਨਾ ਸੁਣੀ ਮੈਂ ਲੈਣੀ। ਕਹਿੰਦਾ ਜ਼ਿੰਮੇਦਾਰ ਆਦਮੀ ਦੇਖੋ। ਮਿੱਠੇ ਵਾਲਿਆਂ ਨੂੰ ਕਹਿੰਦਾ ਮਿੱਠੇ ਕਿੰਨੇ ਤੇ ਦਰਜਨ, ਕਹਿੰਦਾ 100 ਰੁਪਏ ਦੇ, ਕਹਿੰਦਾ 50 ਲਾ ਲਾ। ਉਹ ਵੀ ਕਹਿੰਦਾ ਵੀ ਚੁੱਪੇ ਹੋ ਚੁੱਕ ਲੈ। ਅੱਗੋਂ ਸ਼ਰਮਿੰਦਾ ਨਹੀਂ ਹੋਇਆ, ਕਹਿੰਦਾ ਇਹਨਾਂ ਦੇ 30 ਲਾ ਲਾ, ਇਹਨਾਂ ਦੇ ਰਾਸ ਰੋਜ਼ ਮਸ਼ੀਨ ਤੋਂ ਮਾਰ ਪੈ ਗਏ ਹੈ, ਰੋਹ ਵਾਲੀ ਮਸ਼ੀਨ ਤੋਂ। ਅੱਛਾ, ਉਹਨੇ ਕੰਨਾਂ ਵਿੱਚ ਦਿੱਤਾ, ਉੱਤੇ ਬਹਿ ਕੇ ਝੂਟੇ ਲੈਣ ਡਿਆ। ਉਹ ਨਹੀਂ, ਇਹ ਤੇ ਗੱਲ ਗਲਤ ਹੈ ਭਾਜੀ। ਪਹਿਲੇ ਤਸਲੀਮ ਸਾਹਿਬ ਕੋਲ ਖੜੇ ਸੀ, ਉਹਨੇ ਇਹਨਾਂ ਨੂੰ ਗੰਨਾ ਸਮਝ ਕੇ ਵੇਚ ਦਿੱਤਾ। ਉਹਦੇ ਨੇ ਚੀਕਾਂ ਚੁੱਕਾਂ ਮਾਰੀਆਂ ਤੇ ਉਹਨੇ ਛੱਡਿਆ ਨਹੀਂ ਤੇ ਦੂਰਾ ਕਰਕੇ ਫਿਰ ਦੇਣ ਲੱਗਾ। ਤੂੰ ਵੀ ਸਮਝਾਇਆ ਨਹੀਂ ਉਹਨੂੰ, ਤਮਾਸ਼ਾ ਵੇਖ ਰਿਹਾ। ਮੈਂ ਸਮਝਾਇਆ, ਮੈਂ ਕਿਹਾ ਸੁਣਿਆ ਖਾਲੀ ਸਲੀਮ ਨਹੀਂ, ਪਿੱਛੇ 2 ਨਿੰਬੂ ਵੀ ਲਾਏ। ਰਵਾਂ ਮਸ਼ੀਨ ਚ ਗੰਨਾ ਦਿੱਤਾ, ਕਹਿੰਦਾ ਭਾਈ ਇਹ ਜਾਂਦਾ ਕਿੱਥੇ ਆ? ਉਹ ਕਹਿੰਦਾ ਕੋਈ ਵੀਰੇ ਲੋਕੇਸ਼ਨ ਲਾ ਲਾ। ਸਿਹਤਮੰਦ ਆਦਮੀ ਮਾਸ਼ਾਅੱਲਾ।
ਕਬਰਸਤਾਨ ਗਿਆ ਤੇ ਦਾਦੇ ਦੀ ਕਬਰ ਭੁੱਲ ਗਿਆ। ਉਹਨੂੰ ਕਹਿੰਦਾ ਉਹਦੀ ਕਬਰ ਕਿੱਥੇ ਜਿਹੜਾ ਦੋਏ ਤੋਂ ਤਿਲਕ ਕੇ ਕਿੱਲੇ ਚ ਵੱਜ ਕੇ ਮਾਰਿਆ। ਮੇਰੇ ਬਾਦ ਸਾਹਿਬ ਵੀ ਮਾਰੇ ਕਿੱਥੇ ਵਿੱਚ ਨਿੰਬੂ ਸੁੱਟ ਲਿਆ। ਮੈਂ ਕਿਹਾ ਇਹ ਕੀ ਕਰ ਰਿਹਾ? ਕਹਿੰਦਾ ਅੱਬਾ ਜੀ ਨੂੰ ਸ਼ਿਕੰਜਵੀ ਪਾਓ। ਇਹਦੇ ਵਾਲਦ ਸਾਹਿਬ ਫੌਤ ਤੇ ਜਨਾਜ਼ੇ ਦੇ ਖਲੋ ਕੇ ਮੇਰੇ ਵਾਲਦ ਸਾਹਿਬ ਫੌਤ ਹੋ ਗਏ ਨੇ। ਇਹਨਾਂ ਨੂੰ ਲਾਈਕ ਕਰੋ, ਸ਼ੇਅਰ ਕਰੋ ਤੇ ਦੋਸਤਾਂ ਦਾ ਕਰੋ। ਜਿਹੜਾ ਅੱਬੂ ਮਰ ਗਿਆ ਮੈਂ ਕਿਹਾ ਆਪ ਸੋਚ ਲਈ ਤੇ ਰੋ ਹੀ ਨਾ। ਮੈਂ ਕਿਹਾ ਸਖਾਵਤ ਤੇਰੇ ਅੱਬੂ ਮਰ ਗਏ ਤੂੰ ਰੋ ਹੀ ਨਹੀਂ ਰਿਹਾ। ਕਹਿੰਦਾ ਚੁੱਪ ਕਰ ਮੇਰੇ ਕੋਲ ਇੱਕ ਹੋਰ ਹੈਗਾ। ਔਰ ਉਦੋਂ ਦਾ ਮੰਗ ਕੇ ਲੱਗੇ ਨੇ, ਹੁਣ ਤੱਕ ਵਾਪਸ ਹੀ ਨਹੀਂ ਕੀਤਾ। ਇਹ ਜੀ ਤੁਹਾਨੂੰ ਕੁਝ ਵਾਸਤੇ ਮੁਹੱਬਤਾਂ ਘਰ ਚ ਰੱਖਣਾ ਹੈ ਹੀ ਨਹੀਂ, ਅਸੀਂ ਡੇਰੇ ਤੇ ਰੱਖਿਆ। ਆਪੇ ਜਾਂਦੇ ਨੂੰ ਪੈਂਦਾ। ਅੱਛਾ ਫਿਰ ਤੁਹਾਡੇ ਵਾਲੀ ਪਿੰਡ ਆ, ਸਾਡੇ ਵਾਲ ਤੇ ਗਿੱਜੇ ਆ। ਜ਼ਾਹਿਰ ਹੀ ਜਿੱਥੇ ਜੰਮੇ ਹੁਣ ਉੱਥੇ ਗਿਜਣਾ ਹੀ ਪੈਣਾ। ਵਾਜਦ ਭਾਈ ਵੀ ਮਾਸ਼ਾਅੱਲਾ ਦੇਖੋ ਕਿਹੜਾ ਲੱਗਦਾ ਕੈਂਟਾ ਮੂੰਹ, ਲੱਗਦਾ ਪੂਰੇ ਪਿੰਡ ਨੇ ਰਲ ਕੇ ਖੋਤਾ ਪਾਲੇ ਆ। ਚਲੋ ਯਾਰ ਵੱਡਾ ਮੂੰਹ ਇੱਕ ਪਰਸਨੈਲਿਟੀ ਹੈ, ਬੰਦਾ ਸੋਹਣਾ ਲੱਗਦਾ ਹੈ। ਦੇਖੋ ਐ ਕੀ ਮੂੰਹ ਹੈ, ਸਵੇਰੇ ਸਵੇਰੇ ਉੱਠ ਕੇ ਸ਼ੇਵ ਨਹੀਂ ਕਰਦੇ, ਸ਼ਾਰਪਨਰ ਚ ਮੂੰਹ ਦੇ ਕੇ ਬੱਚਿਆਂ ਨੂੰ ਕਹਿੰਦਾ ਲੱਤਾਂ ਘੁਮਾ ਦੇ। ਔਰ ਜਿਹੜਾ ਮੂੰਹ ਇਹਦਾ ਨਾਈ ਸ਼ੇਵ ਨਹੀਂ ਕਰਦਾ। ਉਹ ਜਿਹੜੇ ਵਾਢੀਆਂ ਕਰਨ ਵਾਲੇ ਵੀ ਉਹ ਹੁੰਦੇ, ਕਹਿੰਦੇ ਢੋਲੇ ਮਾਝੇ ਗਾਉਂਦੇ ਵੈਸੇ ਸਲੀਮ ਸਾਹਿਬ ਸਾਡੀ ਮੱਛੀ ਫੜਨ ਗਏ ਨੇ, ਕੁੰਡੀ ਸੁੱਟੀ ਮੱਛੀ ਇਹਨੂੰ ਖਿੱਚ ਕੇ ਅੰਦਰ ਲਾ ਗਿਆ। ਮੱਛੀ ਬੱਚੀਆਂ ਨੂੰ ਕਹਿੰਦੀ ਸੀ ਆਓ ਨਹੀਂ, ਮੈਂ ਮੱਛੀ ਫੜੀ। ਸਲੀਮ ਸਾਹਿਬ ਨੇ ਜੀ ਹੁੰਦੀ ਹੈ ਤੇ ਇੱਕ ਵਾਰੀ ਗਰਮੀਆਂ ਹੀ ਨਹਿਰ ਤੇ ਨਹਾਣ ਗਏ। ਅੱਛਾ। ਇਹਨਾਂ ਨੇ ਪਾਣੀ ਛਾਲ ਮਾਰੀ, ਖੂਹ ਬਾਹਰ ਕੱਢਿਆ ਤੇ ਸਾਹਮਣੇ ਸੱਪ ਇਹਨਾਂ ਨੂੰ ਵੇਖ ਕੇ ਕਹਿੰਦਾ ਓਏ ਸੱਪ। ਇਹ ਮੈਨੂੰ ਮਿਲਿਆ ਰਗੜਾਂ ਲੱਗੀਆਂ। ਮੈਂ ਕਿਹਾ ਕੀ ਹੋਇਆ? ਕਹਿੰਦਾ ਮੈਂ ਕੱਲ ਨਹਿਰ ਤੇ ਗਿਆ ਸੀ, ਸਾਰੇ ਨੇ ਨਹਿਰ ਤੋਂ ਪੁਲ ਤੋਂ ਛਾਲਾਂ ਮਾਰੀਆਂ, ਇਹਨੇ ਅੰਡਰਪਾਸ ਮਾਰਤੀ। ਸਲੀਮ ਸਾਹਿਬ ਨੇ ਸੁੱਕੀ ਨਹਿਰ ਚ ਛਾਲ ਮਾਰ ਲਈ, ਬਾਹਰੋਂ ਪਾਣੀ ਉੱਤੇ ਪਾ ਲਿਆ, ਉਹ ਫਿਰ ਗਿੱਲਾ ਹੋ ਕੇ ਪਾ ਲਿਆ ਸਰ। ਤੇ ਸਲੀਮ ਸਾਹਿਬ ਠੀਕ ਹੋ? ਢੋਲ ਕਾਲਾ ਤੁਸੀਂ ਲਿਆਏ, ਇਹਦੇ ਕੋਲ ਕੋਈ ਫਾਇਦਾ ਵੀ ਲੈਣਾ ਤੁਹਾਨੂੰ? ਹਾਂ, ਉਹ ਇੱਕ ਆਰਫ ਲੋਹਾਰ ਸਾਹਿਬ ਸਾਡੇ ਬਹੁਤ ਵੱਡੇ ਫਨਕਾਰ ਰਹੇ। ਕਿਆ ਬਾਤ ਹੈ। ਵਾਹ ਵਾਹ ਜੀ। ਉਹ ਇੱਕ ਜਗ੍ਹਾ ਤੇ ਗਾਉਣ ਵਾਸਤੇ ਗਏ ਨੇ, ਉਹਦਾ ਸਟਾਈਲ ਤੁਹਾਨੂੰ ਪਤਾ ਹੈ ਮਾਸ਼ਾਅੱਲਾ ਪੰਜਾਬ ਖਿੜ ਜਾਂਦਾ ਉਹਨਾਂ ਨੂੰ ਦੇਖ ਕੇ। ਉਹਨਾਂ ਦੀ ਡਰੈਸਿੰਗ, ਉਹਨਾਂ ਦੇ ਗੁਫ਼ਤਗੂ, ਕਿਆ ਉਹਨਾਂ ਬਾਤ। ਦੇ ਗਾਣ ਦਾ ਸਟਾਈਲ, ਉਹ ਲੱਗਦਾ ਕਿ ਵਾਕਈ ਪੰਜਾਬ ਇੱਕ ਸਾਡੀ ਨਾ ਤਾਕਤ ਹੈ ਬਹੁਤ ਵੱਡੀ। ਉਹ ਇੱਕ ਜਗ੍ਹਾ ਤੇ ਗਾਉਣ ਗਏ ਨੇ ਤੇ ਉਹਨਾਂ ਨੂੰ ਕਿਸੇ ਨੇ ਫਰਮਾਇਸ਼ ਕਰਤੀ ਕਿ ਸਾਨੂੰ ਉਹ ਗਾਣਾ ਸੁਣਾਓ, ਮੈਂ ਅੰਬ ਚੂਪਣ ਨਹੀਂ ਗਈ ਬਾਗ ਚ ਬੜੀ ਗਈ। ਮੈਡਮ ਨੂਰ ਚਾਂਦ ਜੀ ਦਾ ਗਾਇਆ ਹੋਇਆ ਗਾਣਾ ਆਰਫ ਲੋਹਾਰ ਸਾਹਿਬ ਨੇ ਉਹਨਾਂ ਨੇ ਕਿਹਾ ਕਿ ਉਹਨਾਂ ਨੇ ਕਿਵੇਂ ਗਾਇਆ ਜੀ, ਆਓ ਜਰਾ ਖੜੇ ਹੋ ਜਾਓ, ਜਿਆਦਾ ਕਹਿਣਾ ਵੀ ਨਹੀਂ ਠੀਕ ਹੁੰਦਾ। ਆਰਫ ਲੋਹਾਰ ਸਾਹਿਬ ਨੇ ਕਿਹਾ ਲੈ ਗਈ ਘਰ ਨੂੰ, ਜੇ ਤੁਸੀਂ ਉਹ ਗਾਣਾ ਸੁਣਨਾ ਤੇ ਮੈਂ ਤੁਹਾਡੇ ਅੱਗੇ ਜ਼ਿੱਦ ਨਹੀਂ ਕਰਤਾ, ਲੇਕਿਨ ਮੈਂ ਤੁਹਾਨੂੰ ਦੱਸ ਦਿਆਂਗਾ ਕਿ ਸਾਨੂੰ ਇਹ ਗਾਣੇ ਵੀ ਆਉਂਦੇ ਨੇ। ਤੇ ਉਹਨਾਂ ਨੇ ਸ਼ੁਰੂ ਕਿਵੇਂ ਕੀਤਾ? 1 2 1 2 3 ਟਿੰਗ 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 ਮੇਰਾ ਸੋਹਣਾ ਮੁਸਕਾਨ ਟਿੰਗ 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 ਇੱਥੇ ਕਿਸੇ ਵੀ ਅੰਬ ਦਾ ਘਾਟਾ ਨਹੀਂ ਟਿੰਗ 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 ਤੇ ਅੰਬ ਤੂੰ ਲੈ ਜਾ ਚੁੱਪ ਕਰਕੇ ਕਿਸੇ ਆਈ ਏ ਪਾਟਾ ਨਹੀਂ ਮੈਂ ਅੰਬ ਚੁੱਪ ਨਹੀਂ ਦੇ ਓ ਗਰਦਾਰੀ ਮੈਂ ਤੇ ਅੰਬ ਚੁੱਪਣ ਲਈ ਗਈ। ਅੰਬ ਪੁੱਟ ਤੂੰ, 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 ਪੁੱਟ ਤੂੰ ਕਰੇ ਸਾਈਂ ਐਵੇਂ ਮਾਲੀ ਕੋਲੋਂ ਕਿਹੜੀ ਗੱਲੋਂ ਡਰੇ ਸਾਈਂ ਉਹ ਮੈਂ ਤੇ ਮੈਂ ਤੇ ਬਾਗ ਵਿੱਚ ਹੈ ਮੈਂ ਤੇ ਅੰਬ ਚੁੱਪਣ ਗਈ। ਅੰਬ ਲੈ ਬੜੀ ਵਿੱਚ ਰੋਈ, ਹੋਏ ਅੰਬ ਲੈ ਬੜੀ ਵਿੱਚ ਉੱਥੇ ਚੁੱਪ ਚੁੱਪ ਕਮਲੀ ਹੋਈ, ਹੋਏ ਅੰਬ ਲੈ ਬੜੀ ਵਿੱਚ ਰੋਈ, ਉੱਥੇ ਚੁੱਪ ਚੁੱਪ ਕਮਲੀ ਹੋ ਉਹ ਲੰਗੜਾ ਅੰਬ ਨਹੀਂ ਦੇਂਦਾ ਕੋਈ, ਮੈਂ ਤੇ ਅੰਬ ਚੁੱਪ ਮੈਂ ਤੇ ਬਾਗ ਵਿੱਚ ਮੈਂ ਤੇ ਅੰਬ ਚੁੱਪਣ ਲੱਗ ਗਈ। ਅੰਬਾਂ ਛੁਪਾ ਲੋ ਕੁੜੀਆਂ ਬਹੁਤ ਸ਼ੁਕਰੀਆ, ਬਹੁਤ ਮੁਹੱਬਤਾਂ ਦੀਆਂ ਜਿਹੜੀਆਂ ਸਾਂਝਾਂ ਨੇ। ਅੱਲਾਹ ਤਾਲਾ ਨੂੰ ਕਾਇਮ ਰੱਖੇ ਔਰ ਇਸੇ ਤਰ੍ਹਾਂ ਵਧਾਈ ਰੱਖੇ।
ਨਾਸਰ ਢਿੱਲੋਂ ਸਾਹਿਬ ਦਾ ਬਹੁਤ ਬਹੁਤ ਸ਼ੁਕਰੀਆ। ਜਿੰਨੇ ਵੀ ਇੰਤਜ਼ਾਮੀਆਂ ਨੇ ਜਿਹੜੇ ਇਸ ਕੰਮ 'ਚ ਲੱਗੇ ਹੋਏ ਨੇ, ਸਾਨੂੰ ਚਾਹੀਦਾ ਸਾਰੇ ਰਲ ਕੇ ਉਹਨਾਂ ਦਾ ਸਾਥ ਦੇਈਏ ਤੇ ਅੱਲਾ ਨੇ ਚਾਹਿਆ ਤੇ ਇਨਸ਼ਾਅੱਲਾ ਇੱਕ ਦਿਨ ਇੱਕ ਹੋ ਕੇ ਜ਼ਰੂਰ ਬਣਾਵਾਂਗੇ ਸਭ। ਥੈਂਕ ਯੂ, ਬਹੁਤ ਸ਼ੁਕਰੀਆ। ਪਿਆਰੇ ਭੈਣੋ ਤੇ ਭਰਾਓ, ਤੁਸੀਂ ਇਹ ਦੇਖੋ ਕਿ ਫਨਕਾਰ ਕਮੇਡੀਅਨਸ ਜਿਹੜੇ ਨੇ ਤੁਹਾਡੇ ਪੰਜਾਬ ਦੇ, ਤੁਹਾਡੇ ਆਪਣੇ ਮੁਲਕ ਦੇ, ਉਹ ਮਾਸ਼ਾਅੱਲਾ ਕਿੰਨੇ ਫੇਮ, ਕਿੰਨੇ ਹਰ ਦਿਲ ਅਜ਼ੀਜ਼ ਹੁੰਦੇ ਨੇ ਕਿ ਤੁਸੀਂ ਦੇਖੋ ਇਹ ਸਿਰਫ ਜੋੜੀ ਸਟੇਜ ਤੇ ਆਈ ਹੈ ਤੇ ਮਾਸ਼ਾਅੱਲਾ ਰੌਣਕ ਇੱਧਰ ਵੀ ਲੱਗ ਗਈ, ਇੱਧਰ ਵੀ ਜਿਹੜਾ ਬਾਹਰ ਪੰਡਾਲ ਸੀ ਉਹ ਵੀ ਸਾਰਾ ਅੰਦਰ ਆ ਗਿਆ। ਹੁਣ ਜਿੰਨਾ ਪੰਡਾਲ ਹੈ, ਮੇਰੇ ਵੱਲੋਂ ਤੁਹਾਨੂੰ ਇੱਕ ਰਿਕੁਐਸਟ ਹੈ, ਸਾਡੇ ਸੁਪਰਸਟਾਰ ਖਾਲਦ ਸਾਹਿਬ ਨੂੰ ਅੱਜ ਇਹ ਪੰਜਾਬੀ ਕਾਨਫਰੰਸ ਵੱਲੋਂ ਜਿਹੜਾ ਅਵਾਰਡ ਮਿਲਿਆ, ਤੁਹਾਡੀਆਂ ਤਾਲੀਆਂ ਦੀ ਗੂੰਜ ਇੰਨੀ ਹੋਣੀ ਚਾਹੀਦੀ ਕਿ ਇਹਨਾਂ ਦੇ ਕੰਨ ਤਾਜ਼ਾ ਹੈ। ਇਹ ਤਾਲੀਆਂ ਬਹੁਤ ਘੱਟ ਆ ਜੀ, ਪੰਜਾਬ ਬਹੁਤ ਬਹੁਤ ਮੁਬਾਰਕ। ਇਹ ਤੇ ਇਹਨਾਂ ਨੇ ਸੁਣਾਇਆ ਜੀ ਗਾਣਾ ਆਪਣਾ ਅੰਬ ਚੂਪਣ ਲਈ ਗਈ, ਹਾਂਜੀ, ਉਹ ਤਾਂ ਹੁਣ ਕੱਚੀ ਲੱਸੀ ਬਣਾ ਲਈ ਹੈ ਮੈਂ ਕਿਹਾ। ਇਹ ਮੌਸਮ